ਕੋਈ ਬੰਦਾ ਸੀਗਾ, ਉਹਨੇ ਬਖਤ ਦੇ ਮਾਰੇ ਉਹਨੇ 2 ਸ਼ਾਦੀਆਂ ਕਰਾ ਲਈਆਂ। ਇੱਕ ਔਰਤ ਕਹਿਣ ਲੱਗੀ ਕਿ ਮੇਰਾ ਬੱਚਾ ਨਾ ਰੋਵੇ, ਇਹਦੇ ਨਾਲ ਖਿਆਲ ਰੱਖੀ ਤਾਂ ਮੈਂ ਬਾਲਣ ਲੈ ਆਵਾਂ। ਦੂਸਰੀ ਕਹਿੰਦੀ ਕਿ ਮੈਂ ਆਟਾ ਗੁੰਨ ਕੇ ਚੱਲੀ ਆਂ ਤੇ ਕਾਂ ਨਾ ਆਟਾ ਖਾ ਜਾਣ। ਹੁਣ ਉਹ ਬੰਦਾ ਵਿਚਾਰਾ ਕਦੀ ਤਾਂ ਮੁੰਡੇ ਵਾਲਾ ਨੱਠੇ, ਬੱਚੇ ਵਾਲਾ ਨੱਠੇ, ਤੇ ਕਦੀ ਉਹ ਨੱਠੇ ਆਟੇ ਵਾਲਾ। ਜੇ ਬੱਚੇ ਵਾਲਾ ਜਾਵੇ ਤਾਂ ਕਾਂ ਆਟਾ ਖਾ ਜਾਣ, ਜੇ ਆਟੇ ਵਾਲਾ ਜਾਣ ਤਾਂ ਉਧਰ ਨੂੰ ਹੋ ਜਾਣ। ਬੜਾ ਪਰੇਸ਼ਾਨ ਹੋਇਆ, ਕਦੀ ਉਧਰ ਨੂੰ ਨੱਠਿਆ, ਕਦੀ ਉਧਰ ਨੂੰ ਨੱਠਿਆ। ਜਦ ਨੂੰ ਉਹਦੀਆਂ ਨਾ ਬੁੱਢੀਆਂ ਦੋਨੇ ਆ ਗਈਆਂ, ਉਹ ਡਰ ਗਿਆ ਆਪਣੀਆਂ ਬੁੱਢੀਆਂ ਤੇ। ਜਿਹੜਾ ਡਰ ਗਿਆ ਤੇ ਇੱਕ ਨੇ ਨਾ ਆਉਂਦੀ ਨੇ ਬਿੰਨਾ ਮਾਰਿਆ, ਜ਼ੋਰ ਕੇ ਬਿੰਨਾ ਮਾਰਿਆ, ਉਹਦਾ ਬਣ ਗਿਆ ਨੇਲ। ਇੱਕ ਨੇ ਮਾਰਿਆ ਜਿਹੜਾ ਲੱਜ ਹੁੰਦੀ ਪਾਣੀ ਕੱਢਣੇ ਵਾਲੀ, ਜ਼ੋਰ ਕੇ ਮਾਰੀ, ਉਹਦਾ ਬਣ ਗਿਆ ਸੱਪ। ਉਹ ਦੋਨੇ ਨੇਲ ਤਾਂ ਸੱਪ ਬੇਟੇ ਅਲੀ ਅਸਗਰ, ਉਹ ਦੋਨੇ ਜਣੇ ਹੋ ਨਾ ਲੜਨ ਲੱਗ ਪਏ, ਆਪਸ ਵਿੱਚ ਲੜਨ ਲੱਗ ਪਏ। ਉਹਨੇ ਕਿਹਾ ਲੈ ਵੀ ਇਹਨਾਂ ਨੇ ਮੈਨੂੰ ਨਹੀਂ ਹੁਣ ਛੱਡਣਾ, ਉਹ ਬੰਦੇ ਨੇ ਇਹ ਤਾਂ ਜਾਦੂ ਕਰਨੀ। ਉਹ ਜਿਉਂ ਨੱਠਿਆ, ਜਿਉਂ ਨੱਠਿਆ, ਚਲੋ ਚਲਦੇ ਦੀ ਉਮਰ ਦਰਾਜ ਪੈਂਦਾ ਗਿਆ, ਕਈ ਹਜ਼ਾਰ, ਮਤਲਬ ਬਹੁਤ ਦੂਰ ਚਲਾ ਗਿਆ। ਦੂਰ ਚਲਾ ਗਿਆ ਤੇ ਕਿਸੇ ਪਾਸੇ ਜਾ ਕੇ ਨਾ ਪੁੱਛਦਾ ਆ ਕਿ ਮੈਨੂੰ ਨਾ ਥਿਆ ਬਹੁਤ ਲੱਗੀ ਹੈ। ਕਿਸੇ ਨੂੰ ਕਹਿਣ ਲੱਗਾ ਕਿ ਮੈਨੂੰ ਪਾਣੀ ਘੁੱਟ ਭਲਾ। ਉਹ ਬੀਬੀ ਨੇ ਕਿਹਾ ਕੋਈ ਨੀ ਵੀਰਾ, ਤੂੰ ਪਾਣੀ ਪੀ। ਜਿਲੇ ਪਾਣੀ ਪੀਣ ਲੱਗੇ ਤੇ ਉਹਨੇ ਮਾਰੇ ਛਿੱਟੇ ਪਾਣੀ ਦੇ ਤੇ ਉਹਨੂੰ ਢੱਗਾ ਬਣਾ ਕੇ ਬੰਨ ਲਿਆ। ਉਹ ਬੁੱਢੀ ਨੇ ਜਿਹਦੇ ਕੋਲ ਪਿਛਲੀਆਂ ਪੁੱਤ ਛੱਡ ਕੇ ਗਿਆ ਨਾ ਤੇ ਮੂਹਰੇ ਵੀ ਜਾਦੂ ਕਰਨੀਆਂ ਲੱਗੀ, ਹੋਰ ਜਾਦੂ ਕਰਨੀ। ਉਹਨੇ ਬੰਨ ਲਿਆ। ਜਦ ਨੂੰ ਆਇਆ ਉਹਦਾ ਬੰਦਾ, ਉਸ ਔਰਤ ਦਾ, ਉਹ ਕਹਿੰਦਾ ਢੱਗਾ ਬੜਾ ਸੋਹਣਾ ਆ ਤੇ ਬੜਾ ਤੇਜ਼ ਆ, ਕਿੱਥੋਂ ਲਿਆ? ਉਹ ਕਹਿੰਦੀ ਇਹ ਮੇਰਾ ਤਾਂ ਭਰਾ ਛੱਡ ਗਿਆ ਕਿ ਇਹਦੇ ਨਾਲ ਬੇਲਣਾ ਬਾਹੋ, ਜੋ ਮਰਜ਼ੀ ਕਰਿਓ, ਤੇ ਜੇ ਵਿਕੂਗਾ ਤਾਂ ਵੇਚ ਦਿਓ। ਫਿਰ ਉਹਨੇ ਕਿਹਾ ਲੈ ਵੀ, ਬੜਾ ਖੁਸ਼ ਹੋਇਆ। ਤੇ ਜਦ ਨੂੰ ਨਾ ਉਹਨਾਂ ਨੇ ਢੱਗਾ ਲੈ ਕੇ ਬਾਹਰ ਨਿਕਲੇ ਆ ਤੇ ਕਹਿੰਦੇ ਬੇਲਣੇ ਵਾਲਿਆਂ ਨੂੰ ਲੈ ਕੇ ਚਲੀਏ। ਤੇ ਇੱਕ ਬੰਦਾ ਆ, ਬੱਚਾ ਆ, ਆਪਣੀ ਸ਼ਾਦੀ ਉਹਦੀ ਹੋਈ ਆ ਜੰਝ ਨਾਲ ਆ, ਤੇ ਸ਼ਾਮੇ ਨਾਲ ਡੋਲਾ ਰੱਖਿਆ ਤੇ ਉਹ ਬੈਠਾ ਆ। ਉਹ ਕਹਿੰਦਾ ਕਿ ਮੈਂ ਢੱਗਾ ਲੈਣਾ। ਢੱਗੇ ਦਾ ਪੁੱਛਿਆ, ਉਹਨੇ ਕਿਹਾ ਮੇਰੇ ਇੰਨੀ ਮੈਂ ਰਕਮ ਲਊਂਗਾ। ਢੱਗੇ ਵਾਲਾ ਕਹਿਣ ਲੱਗਾ। ਉਹਨੇ ਆਪਣੀ ਤੀਵੀਂ ਨੂੰ ਕਹਿੰਦਾ ਕਿ ਬੰਦੀ ਰੱਬ ਦੀ, ਮੈਂ ਹੁਣ ਲੈਣਾ ਢੱਗਾ, ਚਾਹੇ ਤੂੰ ਹੁਣ ਮੇਰਾ ਢੱਗਾ ਲੈਣਾ, ਮੈਨੂੰ ਜੇਵਰ ਲਾ ਕੇ ਦੇ ਤੇ ਨਾਲੇ ਪੈਸੇ ਵੀ ਦੇ ਜਿਹੜੇ ਤੇਰੇ ਕੋਲ ਆ, ਮੈਂ ਤਾਂ ਢੱਗਾ ਲੈਣਾ। ਔਰਤ ਕਹਿੰਦੀ ਬੰਦੇ ਰੱਬ ਦੇ, ਤੂੰ ਨਾ ਇਸ ਢੱਗੇ ਵਿੱਚ ਨਾ ਫਸੀ, ਨਾ ਤੇਰੇ ਨਾਲ ਠਗੀ ਹੋ ਜਾਣੀ ਆ। ਉਹਨੇ ਕਿਹਾ ਤੂੰ ਜਾ ਫਿਰ ਮਾਪਿਆਂ ਨੂੰ। ਉਹਨੇ ਜੇਵਰ ਵੀ ਕਹਿੰਦੀ ਮੈਂ ਤੈਨੂੰ ਸਾਰਾ ਹੀ ਲਾ ਦਿੰਦੀ ਹਾਂ, ਜਾ ਢੱਗੇ ਦੀ ਜਿਹੜੀ ਪਿਛਲੀ ਟੋਠਣੀ ਨਾ ਹੁੰਦੀ, ਟੋਠ ਹੁੰਦੀ ਆ, ਉਹਦੇ ਪਰ ਏਦਾਂ ਕਰਕੇ ਹੱਥ ਮਾਰੀ, ਪਿੱਛੇ ਮਰੋੜੀ ਜੇ ਹੋਊਗੀ, ਹਾਂ ਉਹ ਟੋਠ ਜੇ ਹੁੰਦੀ, ਟੋਠ ਜੇ ਕਮਰ ਦੇ ਉੱਤੇ, ਕਿ ਏਦਾਂ ਕਰਕੇ ਹੱਥ ਮਾਰੀ, ਉਹਨੂੰ ਕੁੱਟੀ। ਜੇ ਹੋਈ ਨਰਮ ਤੇ ਢੱਗਾ ਸਹੀ, ਜੇ ਸਖਤ ਹੋਈ ਜ਼ੋਰ ਕੇ ਕੁੱਟੀ ਫਿਰ ਢੱਗਾ ਨਹੀਂ ਸਹੀ। ਉਹਨੇ ਕਿਹਾ ਚੱਲ ਠੀਕ ਆ। ਉਹਨੇ ਨਾ ਏਦਾਂ ਕਰਕੇ ਹੱਥ ਮਾਰਿਆ, ਜਿਹੜੇ ਹੱਥ ਮਾਰਿਆ ਕੁੱਟੀ ਉਹ ਮਰੋੜੀ ਜੇ, ਉਹ ਇਨਸਾਨ ਬਣ ਗਿਆ ਦੁਬਾਰਾ, ਇਨਸਾਨੀ ਸ਼ਕਲ। ਉਹ ਮੁੜ ਕੇ ਸ਼ਕਲ ਉਹ ਵੀ ਢੱਗਿਆ, ਜਿਹੜਾ ਢੱਗਾ ਬਣਿਆ ਸੀ ਉਹ ਵੀ, ਉਹਨੇ ਕਹਿੰਦੇ ਜੇ ਉਹ ਨੱਠੇ ਚਾਰੇ ਜਣੇ, ਉਹ ਵੀ ਨੱਠ ਪਿਆ। ਉਹਨੇ ਕਿਹਾ ਮੇਰੀ ਜਨਾਨੀ ਵੀ, ਜਿਹਨੇ ਢੱਗਾ ਬਣਾਇਆ ਸੀਗਾ ਉਹ ਵੀ, ਉਹਦੀ ਬੁੱਢੀ ਵੀ, ਉਹਦਾ ਬੰਦਾ ਵੀ ਨੱਠ ਪਿਆ। ਤੇ ਜਿਹੜਾ ਡੋਲੇ ਵਾਲਾ ਸੀ, ਡੋਲੇ ਵਾਲੇ ਨੂੰ ਛੱਡ ਕੇ ਨੱਠ ਕੇ ਪਰਾਂ ਜਾ ਕੇ ਆਪਣਾ ਨਿਆਂ, ਨਵੀਂ ਨੂੰ ਵੀ, ਉਹ ਚਾਰੇ ਜਣੇ ਨਾ ਪਰਾਂ ਜਾ ਕੇ ਮਸ਼ਵਰਾ ਕਰਨ ਲੱਗ ਪਏ। ਕਹਿੰਦੇ ਦੇਖੋ ਮੇਰੀ ਬੁੱਢੀ ਕਿੰਨੀ ਜਾਦੂਗਰ ਆ, ਜਿਹਨੇ ਇਨਸਾਨ ਦਾ ਢੱਗਾ ਬਣਾ ਲਿਆ। ਉਹ ਕਹਿੰਦਾ, ਦੂਸਰਾ ਕਹਿੰਦਾ ਚੱਲ ਯਾਰ ਤੇਰੀ ਬੁੱਢੀ ਨੇ ਕੀ ਇੰਨੀ ਹੋਣਾ ਆ, ਉਹ ਮੇਰੀ ਬੁੱਢੀ ਨੇ ਡੋਲੇ 'ਚ ਪਛਾਣ ਲਿਆ ਵੀ ਇਹ ਢੱਗਾ ਨਹੀਂ ਠੀਕ ਹੈਗਾ। ਉਹ ਕਹਿੰਦਾ, ਚੌਥਾ ਕਹਿੰਦਾ ਕਿ ਮੇਰੀ ਬੁੱਢੀ ਜਿਹੜੀ ਆ ਨਾ, ਉਹ ਸਭ ਤੇ ਨਾ ਜ਼ਿਆਦਾ ਜਾਦੂਗਰਨੀ ਆ, ਕਿ ਜਿਨ੍ਹਾਂ ਨੇ, ਇੱਕ ਨੇ ਸੱਪ ਰੱਸਾ ਮਾਰਿਆ ਤੇ ਸੱਪ ਬਣ ਗਿਆ, ਇੱਕ ਨੇ ਬਿੰਨਾ ਮਾਰਿਆ ਤੇ ਉਹ ਨੇਲ ਬਣ ਗਿਆ। ਅਖੇ ਹੁਣ ਕੀ ਕਰੀਏ? ਚਲੋ ਜੀ ਇਹਨਾਂ ਨੂੰ ਸਾਰੀਆਂ ਨੂੰ ਛੱਡੀਏ ਤੇ ਦੇਸੋਂ ਪ੍ਰਦੇਸ਼ ਚਲੀਏ, ਜਾਦੂਗਰੀਆਂ ਨੂੰ ਛੱਡ ਕੇ ਨਾ ਆਪਾਂ ਮੁਲਕ ਹੀ ਛੱਡ ਦੇਣਾ, ਮੁਲਕ ਹੀ ਛੱਡ ਦੇਣਾ। ਤੁਰ ਪਏ ਅੱਗੇ, ਤੁਰੇ ਜਾਂਦੇ ਆ ਕਿਤੇ ਨਾ ਦੇਸੋਂ ਪ੍ਰਦੇਸ਼, ਤੇ ਆਪਣੇ ਨਾ ਕਿਸੇ ਹੋਰ ਮੁਲਕ ਜਾ ਕੇ ਦੁਕਾਨ ਪਾ ਲਈ। ਦੁਕਾਨ ਆਹ ਉਰਾ ਪਰਾ ਜਿਹੜੀਆਂ ਪੇਟ ਦੁਖਣੇ ਵਾਲੀਆਂ ਸੌਂਫ ਵਗੈਰਾ ਇਹ ਕੁੱਟ ਕੇ ਰੱਖ ਲਈ। ਉਹ ਜਿਹੜਾ ਆਈ ਜਾਵੇ, ਜਿਹਦੀ ਇੱਥੇ ਛੜਿਆਂ ਦੀ ਦੁਕਾਨ ਆ ਤੇ ਉਹ ਆਰਾਮ ਬਹੁਤ ਆਉਂਦਾ ਆ। ਉਹ ਹਰ ਕੋਈ ਨਾ ਉਹਦੇ ਕੋਲੋਂ ਦਵਾਈਆਂ ਲੈ ਕੇ ਨਾ, ਵੈਦ ਹਕੀਮ, ਤੇ ਉਹ ਦਵਾਈਆਂ ਉਹਦੇ ਕੋਲੋਂ ਖਾਣ ਲੱਗ ਪਈ। ਇੱਕ ਦਿਨ ਨਾ ਬਾਦਸ਼ਾਹ ਦੇ ਵੀ ਪੇਟ ਦੇ ਵਿੱਚ ਨਾ ਦਰਦ ਹੋਈ। ਬਾਦਸ਼ਾਹ ਨੇ, ਕਿਸੇ ਨੇ ਦੱਸਿਆ ਕਿ ਬਾਦਸ਼ਾਹ ਸਲਾਮ ਤੂੰ ਤੇਰੇ ਇੱਥੇ
ਕੋਈ ਛੜੇ ਆਏ ਆ, ਉਹ ਡਾਕਟਰ ਬਹੁਤ ਅੱਛੇ, ਹਕੀਮ ਬਹੁਤ ਆ। ਉਹਨੇ ਕਿਹਾ ਬੁਲਾਓ ਉਹਨਾਂ ਨੂੰ। ਬੁਲਾਇਆ, ਕਹਿੰਦਾ ਯਾਰ ਮੇਰੇ ਪੇਟ ਵਿੱਚ ਦਰਦ ਬੜੀ ਹੁੰਦੀ ਆ। ਕਹਿੰਦੇ ਲਓ ਫੱਕੀ ਹੁਣੇ ਖਾਓ। ਉਹ ਫੱਕੀ ਖਾਦੀ, ਬਾਦਸ਼ਾਹ ਨੂੰ ਵੀ ਆਰਾਮ ਆ ਗਿਆ। ਬਾਦਸ਼ਾਹ ਨੇ ਕਿਹਾ ਕਿ ਤੁਹਾਨੂੰ ਮੈਂ ਜਾਇਦਾਦ ਵੀ ਦਿੰਦਾ, ਮਹੱਲ ਵੀ ਦਿੰਦਾ, ਤੁਹਾਡਾ ਵਿਆਹ ਵੀ ਕਰਦਾ ਆ ਕਿ ਤੁਸੀਂ ਨਾ ਹੁਣ ਮੇਰੇ ਕੋਲ ਰਹੋ। ਉਹਨੇ ਕਿਹਾ ਸ਼ਾਦੀ ਨਹੀਂ ਅਸੀਂ ਕਰਾਉਣੀ, ਅਸੀਂ ਅੱਗੇ ਹੀ ਡਰ ਗਏ ਆ। ਸਾਡੀ ਕੰਨ ਫੜ ਕੇ ਕਹਿੰਦੇ ਸਾਡੇ ਬੜਿਆਂ ਦੀ ਵੀ ਤੋਬਾ, ਅਸੀਂ ਸ਼ਾਦੀ ਨਹੀਂ ਕਰਾਉਣੀ। ਅੱਛਾ, ਬਾਦਸ਼ਾਹ ਨੇ ਆਫਰ ਕੀਤੀ ਨਾ ਕਿ ਤੁਹਾਡਾ ਵਿਆਹ ਵੀ ਕਰਦਾ। ਬਾਦਸ਼ਾਹ ਕਹਿਣ ਲੱਗਾ ਮੈਂ ਵਕਤ ਦਾ ਬਾਦਸ਼ਾਹ ਆ ਕਿ ਇਹ ਮੁਲਕ ਨਹੀਂ ਏਦਾਂ ਦਾ ਹੈਗਾ, ਤੁਹਾਡੇ ਨਾਲ ਕੋਈ ਧੋਖਾ ਨਹੀਂ ਹੁੰਦਾ। ਅਖੀਰ ਨਾ ਉਹ ਜ਼ਮੀਨ ਦੇਤੀ, ਹਲ ਵਾਹੁਣ ਲੱਗ ਪਏ, ਸ਼ਾਦੀ ਕਰ ਲਈ। ਹੁਣ ਇੱਕ ਦਿਨ ਨਾ ਜਿਹੜੀਆਂ ਪਿਛਲੀਆਂ ਬੁੜੀਆਂ ਸੀਗੀਆਂ ਉਹ ਨਾ ਇੱਲਾਂ ਬਣ ਕੇ ਤਾਂ ਉਹ ਨਾ ਮਗਰ ਤੁਰ ਪਈਆਂ। ਉਹ ਜਿਹੜੀਆਂ ਦੂਸਰੀਆਂ ਸੀਗੀਆਂ ਨਵੀਆਂ, ਉਹ ਰੋਟੀ ਲੈ ਕੇ ਉਹਨਾਂ ਦੀ ਤੁਰੀਆਂ ਜਾਂਦੀਆਂ। ਜਿਲੇ ਕਹਿੰਦੀਆਂ ਨਹੀਂ ਆ ਗਈਆਂ, ਉਹ ਦੂਸਰੀ ਕਹਿੰਦੀ ਨਹੀਂ ਦੇਖ ਕਿੱਦਾਂ ਉੜਦੀਆਂ ਆਉਂਦੀਆਂ। ਉਹਨਾਂ ਨੂੰ ਵੀ ਪਤਾ ਲੱਗ ਗਿਆ ਉਹ ਵੀ ਜਾਦੂ ਕਰਨੀਆਂ ਸੀ। ਜੱਲਾ ਪੈ ਗਿਆ। ਉਹ ਵੀ ਜਾਦੂ ਕਰਨੀਆਂ ਸੀ। ਉਹਨਾਂ ਦੇ ਮੁਕੱਦਰੇ ਵਿਚਾਰਿਆਂ ਦੇ ਏਦਾਂ ਦੇ ਸੀ। ਉਹ ਬੰਦੇ ਸਾਡੇ ਬੰਦਿਆਂ ਨੂੰ ਲੈਣ ਆ ਗਈਆਂ। ਸਾਡੇ ਬੰਦਿਆਂ ਨੂੰ ਨਹੀਂ, ਹੁਣ ਤਾਂ ਨੇੜੇ ਹੀ ਆ ਗਈਆਂ। ਉਹਨਾਂ ਦੇ ਬੰਦਿਆਂ ਨੇ ਸੁਣਿਆ, ਜਿਹੜੇ ਏਦਾਂ ਦੇਖਿਆ ਕੌਣ ਆ ਗਈਆਂ, ਆਖਿਰ ਤੁਹਾਡੀਆਂ ਪਿਛਲੀਆਂ ਬੁੱਢੀਆਂ ਆ ਗਈਆਂ। ਉਹ ਲੱਗੇ ਨੱਠਣ। ਉਹ ਕਹਿੰਦੇ ਚੁੱਪ ਕਰ। ਬੁੱਢੀਆਂ ਕਹਿੰਦੀਆਂ ਚੁੱਪ ਕਰ। ਹਾਂ, ਚੁੱਪ ਕਰਕੇ ਬੈਠੇ ਰਹੋ। ਉਹ ਆ ਕਾਲੀਆਂ, ਅਸੀਂ ਬਣ ਜਾਣਾ ਤੋਲੀਆਂ, ਅਸੀਂ ਵੀ ਅਸਮਾਨ ਨੂੰ ਚੜਨਾ। ਅਸੀਂ ਲੜਦੀਆਂ ਨੇ ਥੱਲੇ ਡਿੱਗ ਪੈਣਾ, ਆਪਸ ਵਿੱਚ ਖੱਪ ਕੇ ਲੜ ਕੇ ਨਾ ਥੱਲੇ ਡਿੱਗ ਪੈਣਾ। ਤੁਸੀਂ ਕਾਲੀਆਂ ਮਾਰ ਦਿਓ ਤੇ ਧੌਲੀਆਂ ਜਿਹੜੀਆਂ ਉਹ ਰਹਿਣ ਦਿਓ। ਉਹ ਨਾ ਸੱਚੀ ਅਸਮਾਨ ਨੂੰ ਚੜੀਆਂ, ਗੁੱਤਮ ਗੁੱਤੀ ਸੋਕਣਾ ਦੀ ਲੜਾਈ ਬਹੁਤ ਹੁੰਦੀ ਆ। ਹੈ ਤੇ ਉਹ ਜਿਉਂ ਲੜਨ ਲੱਗੀਆਂ ਥੱਲੇ ਆ ਕੇ ਡਿੱਗੀਆਂ, ਬੇਹੋਸ਼ ਹੋਣ ਲੱਗੀਆਂ। ਤੇ ਮਸ਼ਵਰਾ ਕੀਤਾ ਕਾਲੀਆਂ ਨੂੰ ਮਾਰੀਏ। ਇੱਕ ਕਹਿੰਦਾ ਤਸੇ ਕਾਲੀਆਂ ਤਸੇ ਧੋਲੀਆਂ ਸਾਰੀਆਂ। ਕਹਿੰਦਾ ਬਾਦਸ਼ਾਹ ਸਲਾਮਤ ਨਾ ਹੋ, ਅਸੀਂ ਉਹਨਾਂ ਨੇ ਵੀ ਕਹਿੰਦਾ ਸਾਡੀ ਨਾ ਕਰਾਇਆ। ਲੈ ਵੀ ਮੇਰੇ ਬੇਟਿਓ, ਜੇ ਮੇਰੀ ਇਹ ਵੀਡੀਓ ਅੱਛੀ ਲੱਗੀ ਆ ਨਾ ਤੇ ਇਹ ਨਾ ਤੁਸੀਂ ਸ਼ੇਅਰ ਵੀ ਕਰਨੀ ਆ, ਤੇ ਤੁਸੀਂ ਫੈਲੋ ਵੀ ਕਰਨੀ ਆ, ਲਾਇਕ ਵੀ ਕਰਨੀ ਆ, ਤੇ ਸਾਡਾ ਚੈਨਲ ਵਾ ਤੇ ਉੱਥੇ ਵੀ ਜਾਣਾ ਆ, ਉਹ ਸਬਸਕ੍ਰਾਈਬ ਵੀ ਕਰਨਾ। ਤੇ ਅਸਗਰ ਭਾਈ ਸਪੈਸ਼ਲੀ ਯੂਕੇ ਤੋਂ ਆਏ ਜੀ। ਆ ਜੀ ਮੇਰਾ ਬੇਟਾ ਅਸਗਰ ਅਲੀ ਯੂਕੇ ਤੇ ਆਇਆ। ਸੁਣਾ ਵੀ ਇਹਦੀ ਸਿਫਤ ਮੇਰੇ ਬੇਟੇ ਦੀ, ਜਿਹੜਾ ਐਡੀ ਦੂਰੋਂ ਆਇਆ ਤਾਂ ਮੰਜੇ ਦੇ ਉੱਤੇ ਬਿਠਾ ਲਿਆ। ਭਾਈ ਨਾ ਜੀ ਮਾਂ ਜੀ ਦੀਆਂ ਵੀਡੀਓਜ਼ ਨਾ ਯੂਕੇ 'ਚ ਬੈਠ ਕੇ ਦੇਖਦੇ ਹੋ। ਸਪੈਸ਼ਲੀ ਪਾਕਿਸਤਾਨ ਆਏ ਆ ਮਿਲਣ ਮਾਂ ਜੀ ਨੂੰ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਬੜੀ ਮੁਹੱਬਤਾਂ ਦਾ ਸ਼ੁਕਰੀਆ। ਤੇ ਸਾਡਾ ਸਾਹ ਭਾਈ ਵੀ ਵਾਪਸ ਆ ਚੁੱਕਿਆ। ਸਾਡਾ ਭਗੌੜਾ ਸਟਾਰ ਹੈਗਾ। ਤੁਸੀਂ ਲੋਕ ਕਹਿੰਦੇ ਨਾ ਕੰਟੈਂਟ ਚੇਂਜ ਹੁੰਦਾ, ਇਹਨਾਂ ਦੀ ਵਜ੍ਹਾ ਤੋਂ ਚੇਂਜ ਹੁੰਦਾ। ਬੇਟੇ ਸਾਡਾ ਭਰਾ ਜਿਹੜਾ ਕੈਮਰਾ ਫੜ ਕੇ ਬੈਠਾ ਆ, ਉਹ ਬੜੀ ਮੁਸ਼ਕਲ ਆਇਆ। ਉਹਨੇ ਵੀ ਵਿਆਹ ਕਰਾਇਆ, ਉਹਦਾ ਵੀ ਹਿਸਾਬ ਇੱਕ ਦੋ ਦਿਨ ਫ੍ਰੀ ਹੋਏ ਨਾ ਇੱਕ ਦੋ ਦਿਨਾਂ ਦਾ ਇਨਸ਼ਾਅੱਲਾ। ਫਿਰ ਇਹ ਡਾਕਟਰ ਸਾਹਿਬ ਆ। ਪਤਾ ਕੀ ਗੱਲ ਆ, ਇਹਨਾਂ ਨੂੰ ਵੀ ਉਸੇ ਗੱਲ ਤੇ ਅਮਲ ਕਰਨਾ ਪੈਣਾ। ਤਸੇ ਕਾਲੀਆਂ ਤਸੇ ਅਸੀਂ ਸਾਰੇ ਆ ਸਕਦੇ। ਬੀਬੀਆਂ ਸਾਰੀਆਂ ਜਾਦੂ ਕਰਨੀਆਂ। ਠੀਕ ਹੋ ਗਿਆ ਜੀ। ਓਕੇ।